ਫੈਡਰਲ ਲਾਸੂਟ ਕੰਪਲੇਂਟ ਫਾਈਲ ਕੀਤੀ ਗਈ ਆ ਡੀਸੀ ਦੇ ਵਿੱਚ ਕਈ ਨਾਨ ਪ੍ਰੋਫਿਟ ਇਮੀਗ੍ਰੇਸ਼ਨ ਗਰੁੱਪਾਂ ਦੇ ਦੁਆਰਾ ਡੀਓਜੇ ਦੇ ਉਲਟ ਯੂਐਸ ਡਿਪਾਰਟਮੈਂਟ ਆਫ ਜਸਟਿਸ ਤੇ EOIR ਦੇ ਉਲਟ ਵੀ BIA ਦੇ ਅਪੀਲ ਟਾਈਮ ਫਰੇਮ ਨੂੰ ਜਿਹੜਾ ਉਹਨਾਂ ਨੇ ਚੇਂਜ ਕਰਤਾ, ਜਿਹੜਾ 30 ਦਿਨ ਤੋਂ ਮਿਲਦਾ ਤਾਂ 10 ਦਿਨ ਤਾਂ ਇਹ ਕਰ ਰਹੇ ਸੀਗੇ। ਹਾਂਜੀ, ਸੋ ਸਾਰੇ ਵੀਰ ਨਾ ਜਿਹੜੇ ਇਹ ਧਿਆਨ ਨਾਲ ਚੀਜ਼ ਸੁਣਿਓ, ਤੇ ਇਹਨੇ ਕਾਫੀ ਲੋਕਾਂ ਦੇ ਕੇਸਾਂ ਤੇ ਜਿਹੜਾ ਫਿਊਚਰ ਤੇ ਵੀ ਫਰਕ ਜਿਹੜਾ ਪਾਣਾ ਜੀ। ਕਿਉਂਕਿ ਪ੍ਰੋਬਲਮ ਕੀ ਸੀਗੀ ਕਿ ਪਹਿਲਾਂ ਤਾਂ ਜਿਹੜਾ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਇਕਨੋਮੀ ਜਿਹੜੀ ਆਪਣੀ ਕਿੱਧਰ ਨੂੰ ਜਾ ਰਹੀ ਆ, ਫੜੋ ਫੜਾਈ ਵਾਲਾ ਜਿਹੜਾ ਰੌਲਾ ਰਹਿ ਜਾਂਦਾ। ਇਮੀਗ੍ਰੇਸ਼ਨ ਕੋਰਟ ਦੇ ਵਿੱਚ ਚੰਗੇ ਜੱਜ ਫਾਇਰ ਕਰਤੇ, ਮਾੜੇ ਜੱਜ ਜਿਹੜੇ ਆ ਗਏ, ਡਿਨਾਇਲ ਜਿਹੜੇ ਰੇਟ ਜ਼ਿਆਦਾ ਵੱਧ ਗਏ। ਹੁਣ ਜਿਹੜਾ BIA ਸੀਗਾ ਉਹਦੇ ਵਿੱਚ ਇਹ ਕੀ ਕਰ ਰਹੇ ਸੀਗੇ ਕਿ 30 ਦਿਨ ਦਾ ਜਿਹੜਾ ਟਾਈਮ ਹੁੰਦਾ ਸੀਗਾ, 30 ਦਿਨ ਦੇ ਵਿੱਚ ਬੰਦਾ ਇੱਕ ਫਾਰਮ ਜੇ ਭਰ ਕੇ ਇੱਕ ਅਪੀਲ ਲਾ ਦਿੰਦਾ ਹੁੰਦਾ ਸੀਗਾ, ਤੇ ਫਿਰ ਉਹ ਟਾਈਮ ਉਹਦਾ ਕਾਫੀ ਲੰਘ ਜਾਂਦਾ ਸੀਗਾ, 1 ਸਾਲ 2 ਸਾਲ 4 ਸਾਲ 5 ਸਾਲ। ਫਿਰ ਉਹ ਬਰੀਫਿੰਗ ਦਿੰਦੇ ਸੀਗੇ ਸਕੈਜੂਲ ਕਿ ਬਰੀਫ ਜਮ੍ਹਾਂ ਕਰਾਓ। ਉਹ ਬਰੀਫ ਦੇ 21 ਦਿਨ ਦਿੰਦੇ ਸੀਗੇ ਕਿ 21 ਦਿਨਾਂ 'ਚ ਜਮ੍ਹਾਂ ਕਰਾਓ। ਉਹਨੂੰ ਵਕੀਲ ਐਕਸਟੈਂਡ ਵੀ ਕਰ ਲੈਂਦਾ ਸੀਗਾ ਕਿ 21 ਦਿਨ ਮੈਨੂੰ ਹੋਰ ਦਿਓ, ਤੇ ਮਤਲਬ ਲਗਭਗ ਉਹ 30-40 ਦਿਨ ਦਾ ਟਾਈਮ ਜਿਹੜਾ ਬਣ ਜਾਂਦਾ ਸੀਗਾ ਬਰੀਫਿੰਗ ਤੋਂ ਪਹਿਲਾਂ। ਉਹਦੇ ਹਿਸਾਬ ਨਾਲ ਕੀ ਹੁੰਦਾ ਸੀਗਾ, ਸੋ ਇਹ ਤੁਹਾਨੂੰ ਮੈਂ ਡਾਇਰੈਕਟ ਹੀ ਗੱਲ ਕਹਿ ਰਿਹਾ, ਇਹ ਤੁਹਾਨੂੰ ਕਿਸੇ ਨੇ ਕਹਿਣੀ ਨਹੀਂ, ਕਿਉਂਕਿ ਤੁਹਾਨੂੰ ਪਤਾ ਕਈ ਕੁਛ ਜਿਹੜਾ ਆਨਲਾਈਨ ਸੋਸ਼ਲ ਮੀਡੀਆ ਤੇ ਚੱਲਦਾ। ਸੋ ਗੱਲ ਨੂੰ ਸਮਝਿਓ ਪਹਿਲਾਂ, ਠੀਕ ਆ ਜੀ। ਇਹਦੇ ਵਿੱਚ ਕਈ ਬੇਵਕੂਫ ਬੰਦੇ ਵੀ ਹੁੰਦੇ ਆ, ਰੌਲਾ ਰੱਪਾ ਪਾਉਣ ਵਾਲੇ, ਜਿਹੜੇ ਗੱਲ ਨੂੰ ਸਮਝਣਾ ਨਹੀਂ, ਨਿਊਸੈਂਸ ਕ੍ਰੀਏਟ ਕਰਨੀ ਹੈ। ਸੋ ਗੱਲ ਨੂੰ ਪਹਿਲਾਂ ਸੁਣਿਓ ਕੀ ਚੀਜ਼ ਹੈਗੀ। ਉਹ ਕੀ ਕਹਿੰਦੇ ਆ ਕਿ 30 ਦਿਨ ਦਾ ਜਿਹੜਾ ਟਾਈਮ ਫਰੇਮ ਸੀਗਾ ਉਹ 10 ਦਿਨ ਕਰਤਾ, ਠੀਕ ਆ। ਜਿਹੜਾ ਉਹ ਕਹਿੰਦੇ ਆ 10 ਦਿਨ ਦਾ ਟਾਈਮ ਫਰੇਮ ਕਰਨਾ, ਭਾਵੇਂ ਜੱਜ ਦੀ ਟ੍ਰਾਂਸਕ੍ਰਿਪਟ ਆਈ ਆ ਭਾਵੇਂ ਨਹੀਂ ਆਈ ਆ, ਕਿ 10 ਦਿਨ ਦੇ ਵਿੱਚ ਅਪੀਲ ਜਿਹੜੀ ਫਾਈਲ ਹੋਣੀ ਚਾਹੀਦੀ ਆ, ਠੀਕ ਹੈ। ਉਹ ਕਹਿੰਦੇ ਆ ਕਿ 15 ਦਿਨਾਂ ਦੇ ਵਿੱਚ ਜਿਹੜਾ ਸੀਗਾ BIA ਨੇ ਫੈਸਲਾ ਕਰਨਾ। ਉਹਨੂੰ BIA ਨੂੰ ਪਾਵਰ ਹੈਗੀ ਕਿ ਉਹ ਕੇਸ ਨੂੰ ਡਿਸਮਿਸ ਕਰ ਸਕਦਾ। ਕਿਉਂ ਡਿਸਮਿਸ ਕਰ ਸਕਦਾ? ਜੇ ਉਹਦੀ ਜਿਹੜੀ ਅਪੀਲ ਉਹਨੇ ਫਾਰਮ ਵਗੈਰਾ ਜਿਹੜੇ ਭਰੇ ਆ ਉਹਦੇ ਵਿੱਚ ਵਜਨ ਨਹੀਂ ਹੈਗਾ, ਮਤਲਬ ਜੇ ਉਹ ਬੇਸਿਕ ਬੇਅਰ ਬੋਨਸ, ਮਤਲਬ ਕਿ ਸਿਰਫ ਨਾਂ ਦੀ ਜਿਹੜੀ ਅਪੀਲ ਹੁੰਦੀ ਹੈ, ਕਿਉਂਕਿ ਸਾਰੀਆਂ ਅਪੀਲਾਂ ਜਿਹੜੀਆਂ ਉਹ ਏਦਾਂ ਹੀ ਫਾਈਲ ਹੁੰਦੀਆਂ ਸੀਗੀਆਂ, ਕਿਉਂਕਿ ਜਿਹੜਾ ਅਪੀਲ ਨੂੰ ਅਸਲ ਦੇ ਵਿੱਚ ਕੰਮ ਕਰਨ ਦੇ ਲਈ 15-20 ਦਿਨ ਆਰਾਮ ਨਾਲ ਜਿਹੜੇ ਲੱਗਦੇ ਆ, ਉਹਦੇ ਵਿੱਚ ਅਟਰਨੀ ਦਾ ਟਾਈਮ ਇਨਵੋਲਵ ਹੁੰਦਾ, ਉਹ ਚ ਲਾਇਰ ਦੀ ਫੀਸ ਇਨਵੋਲਵਡ ਹੁੰਦੀ ਆ, ਉਹਦੇ ਵਿੱਚ ਜਿਹੜੇ ਲਾਇਰ ਨੂੰ ਰਿਕਾਰਡ ਚਾਹੀਦਾ ਹੁੰਦਾ ਕਿ ਪਿੱਛੇ ਕੇਸ ਦੇ ਵਿੱਚ ਕੀ ਹੋਇਆ, ਥੱਲੋਂ ਜੱਜ ਨੇ ਡਿਨਾਈ ਕੀ ਕੀਤਾ, ਟ੍ਰਾਂਸਕ੍ਰਿਪਟ ਚਾਹੀਦੀਆਂ ਹੁੰਦੀਆਂ। ਜਿਹੜਾ ਸਾਰਾ ਸਿਸਟਮ ਸੀਗਾ ਇਹਨੂੰ ਕਰਦੇ ਕਰਾਂਦੇ ਕਈ ਮਹੀਨਿਆਂ ਬੱਧੀ ਜਿਹੜਾ ਟਾਈਮ ਜਿਹੜਾ ਲੱਗ ਜਾਂਦਾ ਸੀਗਾ। ਜੇ ਇਹਨੂੰ ਹੁਣ 10 ਦਿਨ ਚ ਕਰ ਦਿੱਤਾ ਜਾਵੇ, 10 ਦਿਨ ਚ ਤਾਂ ਕਈ ਵਾਰੀ ਜਿਹੜਾ ਬੰਦਾ ਉਹ ਫੈਸਲਾ ਵੀ ਨਹੀਂ ਲੈ ਸਕਦਾ ਕਿ ਮੈਂ ਕਿਹੜਾ ਵਕੀਲ ਕਰਨਾ, ਕਦੋਂ ਮੈਂ ਅਪੀਲ ਕਰਨੀ ਹੈ, ਮੈਂ ਕਦੋਂ ਨਹੀਂ ਕਰਨੀ ਹੈ। 10 ਦਿਨ ਦੇ ਵਿੱਚੋਂ ਦੀ ਤੁਸੀਂ ਵਕੀਲ ਨੂੰ ਹਾਇਰ ਵੀ ਕਰਨਾ, ਤੁਸੀਂ ਅਪੀਲ ਜਿਹੜੀ, ਜੇ ਤਾਂ ਸਿੱਧੇ ਉਹ ਕਹਿੰਦੇ ਕਿ ਫਾਰਮ ਜਿਹੜੇ ਬਣਾਏ, ਉਹ ਤਾਂ ਉਹ ਕਹਿੰਦੇ ਕਿ ਅਪੀਲ ਆਪਾਂ ਸਿੱਧੇ ਡਿਸਮਿਸ ਕਰ ਦੇਣੀ ਆ। ਉਹ ਕਹਿੰਦੇ ਕਿ ਅਪੀਲ ਦੇ ਵਿੱਚ ਡਿਟੇਲ ਪਾਓ। ਹੁਣ ਵਕੀਲ ਡਿਟੇਲ ਕਿੱਥੋਂ ਪਾਊਗਾ ਜੇ ਇਹਦੇ ਕੋਲ ਫਾਈਲਾਂ ਜਾਂ ਮਟੀਰੀਅਲ ਨਹੀਂ ਹੈਗੇ ਜੀ। ਸੋ ਇਹ ਚੀਜ਼ ਨੂੰ ਲੈ ਕੇ ਲਾਸੂਟ ਹੈਗਾ, ਨਾਨ ਪ੍ਰੋਫਿਟਸ ਨੇ ਲਾਸੂਟ ਕੀਤਾ ਕਿ ਤੁਸੀਂ ਕੀ ਕਰ ਰਹੇ ਆ। ਉਹਨਾਂ ਨੇ APA ਦੇ ਥੱਲੇ, ਅੱਛਾ ਇਹਦੇ ਵਿੱਚ APA ਦੇ ਥੱਲੇ ਉਹਨਾਂ ਨੇ ਲਾਸੂਟ ਕੀਤਾ। ਉਹ ਕਹਿੰਦੇ ਕਿ ਜਦੋਂ ਤੁਸੀਂ ਇਦਾਂ ਦੇ ਕਾਨੂੰਨ ਜਿਹੜੇ ਬਣਾ ਦਿੰਦੇ ਆ, ਇਹਦੇ ਵਿੱਚ ਤੁਸੀਂ ਜਿਹੜੀ ਫਿਰ ਇੱਕ ਜਿਹੜੀ ਅਪੀਲ ਦੀ ਜਿਹੜੀ ਕਲਾਇੰਟ ਨੂੰ ਜਿਹੜਾ ਹੱਕ ਹੈਗਾ ਉਹ ਖੋ ਰਹੇ ਆ। ਤੁਸੀਂ ਇੱਕ ਨਾਮ ਦੀ ਅਪੀਲ ਕਰ ਰਹੇ ਆ, ਜਿਹਦੇ ਵਿੱਚ ਕਿ BIA ਨੂੰ ਵੀ ਪਤਾ, ਜਿਹਦੇ ਵਿੱਚ ਕਲਾਇੰਟ ਨੂੰ ਵੀ ਪਤਾ, ਜਿਹਦੇ ਵਿੱਚ ਵਕੀਲ ਨੂੰ ਵੀ ਪਤਾ ਕਿ 10 ਦਿਨਾਂ ਦੇ ਵਿੱਚ ਇਹ ਚੀਜ਼ ਹੋ ਹੀ ਨਹੀਂ ਸਕਦੀ, ਕਿਉਂਕਿ ਤੁਹਾਡੇ ਕੋਲ ਰਿਕਾਰਡ ਹੀ ਨਹੀਂ ਨਿਕਲਨੇ। ਤੁਸੀਂ ਇੱਕ ਢਾਂਚੇ ਵਾਲੀ ਅਪੀਲ ਫਾਈਲ ਕਰ ਸਕਦੇ ਆ, ਤੇ ਮੇਨਲੀ ਬਰੀਫਿੰਗ ਤੁਸੀਂ ਬਾਅਦ ਚ ਦੇਣੀਆਂ ਹੁੰਦੀਆਂ ਸੀਗੀਆਂ। ਕਿ ਜੇ ਤੁਸੀਂ ਕਹਿੰਦੇ ਕਿ ਬਰੀਫਿੰਗ ਵੀ 10 ਦਿਨ ਚ ਦੇਣੀ ਆ, ਉਹ ਕਹਿੰਦੇ ਕਿ ਇੱਕ ਫਾਈਨੈਂਸ਼ੀਅਲ ਪ੍ਰੋਬਲਮ ਆ, ਕਈ ਬੰਦੇ ਜੇਲ੍ਹ ਦੇ ਵਿੱਚ ਆ, ਵਕੀਲ ਦੇ ਕੋਲ ਟਾਈਮ ਨਹੀਂ ਹੈਗਾ, ਨਾਨ ਪ੍ਰੋਫਿਟਸ ਦੇ ਕੋਲ ਟਾਈਮ ਨਹੀਂ ਹੈਗਾ। ਸੋ ਇਹ ਕਹਿੰਦੇ ਆ ਕਿ ਇੰਨੀ ਛੇਤੀ ਜਿਹੜਾ ਸੀਗਾ ਸਟਾਫਿੰਗ ਵਗੈਰਾ ਚੀਜ਼ ਜਿਹੜੀ ਐਡਜਸਟ ਨਹੀਂ ਹੋ ਸਕਦੀ, ਤੇ ਬੇਸਿਕਲੀ ਤੁਸੀਂ ਕਲਾਇੰਟਾਂ ਨਾਲ ਧੱਕੇਸ਼ਾਹੀ ਕਰ ਰਹੇ ਆ ਕਿ ਤੁਸੀਂ ਜੇ ਟਾਈਮ ਨੂੰ ਕੱਟ ਸ਼ਾਰਟ ਕਰ ਰਹੇ ਆ, ਤੁਸੀਂ ਇਹ ਬੇਸਿਕਲੀ ਕਰ ਰਹੇ ਆ ਕਿ ਉਹਨਾਂ ਦੀ ਜਿਹੜੀ ਅਪੀਲ ਆ ਉਹ ਇੱਕ ਸਹੀ ਅਪੀਲ ਨਾ ਹੋਵੇ, ਉਹ ਅਪੀਲ ਫੇਲ ਹੋ ਜਾਏ, ਤੁਸੀਂ ਉਹਨਾਂ ਨੂੰ ਫੇਲ ਹੋਣ ਲਈ ਜਿਹੜਾ ਸੈਟਅਪ ਕਰ ਰਹੇ ਆ। ਸੋ ਇਹ ਚੀਜ਼ ਦਾ ਜਿਹੜਾ ਲਾਸੂਟ ਸੀਗਾ। ਤੇ ਇੱਕ ਚੀਜ਼ ਹੁੰਦੀ ਆ ਅਕਾਡੀ ਡਾਕਟਰੀ। ਉਹ ਡਾਕਟਰੀ ਦੇ ਥੱਲੇ ਕੀ ਹੁੰਦਾ ਕਿ ਉਹ ਕਹਿੰਦੇ ਕਿ ਜੇ ਏਜੰਸੀ ਨੇ ਕੋਈ ਪਹਿਲਾਂ ਫੈਸਲੇ ਲਏ ਹੋਏ ਆ, ਪਹਿਲਾਂ ਕੋਈ ਉਹਨਾਂ ਦੀ ਪ੍ਰੈਕਟਿਸ ਆ, ਉਹਨੂੰ ਆਪਣੀ ਪੁਰਾਣੀ ਪ੍ਰੈਕਟਿਸ, ਆਪਣੇ ਪੁਰਾਣੇ ਫੈਸਲੇ ਜਿਹੜੇ ਉਹ ਮੰਨਣੇ ਚਾਹੀਦੇ ਆ। ਤੇ ਇਹਦੇ ਵਿੱਚ ਹੁਣ ਜਿਹੜੇ ਪੁਰਾਣੇ ਫੈਸਲੇ ਜਾਂ ਪਹਿਲੀ ਪ੍ਰੈਕਟਿਸ ਉਹਨਾਂ ਦੀ ਇਹੀ ਸੀਗੀ ਕਿ ਹਰੇਕ ਬੰਦਾ ਜਿਹਦਾ ਕੇਸ ਡਿਨਾਈ ਹੁੰਦਾ ਉਹਨੂੰ ਰਾਈਟ ਹੈਗਾ ਆਪਣੀ ਅਪੀਲ ਫਾਈਲ ਕਰਨ ਦਾ, ਤੇ ਜਿਹੜੇ ਅਪੀਲ ਡਿਸਾਈਡ ਕਰਦੇ ਆ ਉਹਨਾਂ ਨੇ ਇੱਕ ਫੇਅਰ ਤੇ ਮੀਨਿੰਗਫੁਲ ਓਪਰਚੁਨਿਟੀ ਜਾਂ ਚਾਂਸ ਦੇਣਾ ਹੁੰਦਾ। ਤੁਸੀਂ ਜਦੋਂ ਟਾਈਮਲਾਈਨ ਇੰਨੀ ਛੋਟੀ ਕਰ ਦੋਗੇ ਤਾਂ ਜਿਹੜਾ ਸੀਗਾ ਅਪੀਲ ਉਹ ਓਬਵੀਅਸਲੀ ਉਹ 15 ਦਿਨਾਂ ਚ ਫੇਲ ਹੋ ਜਾਊਗੀ ਅਪੀਲ, ਕਿਉਂਕਿ ਬੰਦਾ ਅਪੀਲ ਲਾਉਣ ਲਈ ਰੈਡੀ ਨਹੀਂ ਹੈਗਾ, ਕਿਉਂਕਿ ਬੰਦਾ ਪਹਿਲਾਂ ਹੀ ਜਿਹੜਾ ਸੀਗਾ ਇਮੀਗ੍ਰੇਸ਼ਨ ਕੋਰਟ ਨਾਲ ਹੀ ਜਿਹੜਾ ਫਾਈਟ ਫੂਟ ਕਰਕੇ ਥੱਕ ਜਾਂਦਾ। ਜੇ ਸਿੱਧੀ ਜਿਹੜੀ ਗੱਲ ਕਰੀਏ ਤਾਂ 10 ਦਿਨਾਂ ਚ ਤਾਂ ਬੰਦੇ ਦੀ ਬੈਟਰੀ ਵੀ ਨਹੀਂ ਰੀਚਾਰਜ ਹੁੰਦੀ ਪੂਰੀ। ਆਪਣੀ ਕਲਾਇੰਟ ਕਿੱਥੋਂ ਅਪੀਲ ਬਣਾਊਗਾ, ਸਪੈਸ਼ਲੀ ਜਿਹੜਾ ਉਹ ਕਹਿੰਦੇ ਬੰਦਾ ਜੇਲ੍ਹ ਦੇ ਵਿੱਚ ਹੈਗਾ,
ਜੀ ਉਹ ਕਿੱਦਾਂ ਮਤਲਬ 10 ਦਿਨਾਂ ਦੇ ਵਿੱਚ ਉਹ ਕਿੱਦਾਂ, ਜੇ ਉਹਨੇ ਵਕੀਲ ਬਦਲਣਾ ਹੋਵੇ ਉਹ ਕਿੱਦਾਂ ਲੱਭੂਗਾ। ਸੋ ਇਹ ਚੀਜ਼ ਨੂੰ ਲੈ ਕੇ ਲਾਅਸੂਟ ਸੀਗਾ ਤੇ ਉਹ ਕਹਿੰਦੇ ਆ ਕਿ ਇਹਨੂੰ ਸਟੇ ਕੀਤਾ ਜਾਵੇ ਤੇ ਬਾਅਦ ਚ ਇਹ ਰੂਲ ਨੂੰ ਕੈਨਸਲ ਕੀਤਾ ਜਾਵੇ। ਹੁਣ ਗੱਲ ਇਹ ਹੈਗੀ ਆ ਕਿ ਦੇਖਦੇ ਆ ਲਿਟੀਗੇਸ਼ਨ ਦਾ ਕੀ ਬਣਦਾ, ਪਰ ਜੇ ਇਹ ਰੂਲ ਜਿਹੜਾ ਹੈਗਾ ਇਹ ਮਾਰਚ 9 2026 ਨੂੰ ਇਨ ਇਫੈਕਟ ਆ ਜਾਣਾ ਹੈਗਾ। ਸੋ ਮਾਰਚ 9 2026 ਤੋਂ ਬਾਅਦ ਜਿਹੜਾ ਸੀਗਾ ਬੇਸਿਕਲੀ ਤੁਹਾਨੂੰ ਥੋੜਾ ਜਿਹਾ ਸੁਚੇਤ ਕਰਤਾ ਕਿ ਤੁਸੀਂ ਅਲਰਟ ਰਹੋ। ਜੇ ਤਾਂ ਠੀਕ ਇਹ ਹੈ। ਸਟੇ ਹੋ ਗਿਆ ਫਿਰ ਤਾਂ ਕੋਈ ਪ੍ਰੋਬਲਮ ਨਹੀਂ, ਪਰ ਜੇ ਇਹ ਰੂਲ ਲਾਗੂ ਹੋ ਜਾਂਦਾ ਮਾਰਚ 9 ਤੋਂ, ਹੂੰ ਉਹ ਇਹ ਹੈਗਾ ਕਿ ਫਿਰ ਜਿਹੜਾ ਸਿੱਧਾ ਸੀਗਾ ਕਿ ਉਹ ਜਿੱਦਾਂ ਕਹਾਵਤ ਬਣੀ ਹਿੱਟ ਦਾ ਗਰਾਊਂਡ ਰਨਿੰਗ, ਕਿ ਰਾਈਟ ਵੇ ਜਿਹੜੀ ਤੁਹਾਨੂੰ ਪੂਰੀ ਫੁੱਲ ਫਲੈਜ ਅਪੀਲ ਜਿਹੜੀ ਫਾਈਲ ਕਰਨੀ ਪੈਣੀ ਹੈ, ਨਹੀਂ ਤਾਂ ਜਿਹੜਾ ਅਪੀਲ ਸੀਗੀ ਉਹ ਕਹਿੰਦੇ ਆ ਕਿ 15 ਦਿਨਾਂ ਚ ਡਿਸਮਿਸ ਕਰ ਦੇਣੀ ਹੈ। ਸੋ ਬਹੁਤ ਹੀ ਇੱਕ ਹਿਸਾਬ ਦੇ ਨਾਲ ਕੋਲਿਆਂ ਤੇ ਭਜਾਉਣ ਵਾਲੀ ਗੱਲ ਹੋ ਜਾਂਦੀ ਵੀ ਬੰਦਾ ਭੱਜੇ ਹਾਂਜੀ ਦੌੜ ਦੇ ਵਿੱਚ ਹੀ ਜਿਹੜਾ ਉਹ ਲੱਗਾ ਰਵੇ, ਸਾਹ ਲੈਣ ਦਾ ਮੌਕਾ ਨਹੀਂ ਮਿਲੂਗਾ। ਬਿਲਕੁਲ ਕਿਸੇ ਦੀ, ਜਿੰਨਾ ਤੁਸੀਂ ਕਿਹਾ ਵੀ ਫਾਈਨੈਂਸ਼ੀਅਲ ਪ੍ਰੋਬਲਮ, ਕਿਸੇ ਨੇ ਵਕੀਲ ਚੇਂਜ ਕਰਨਾ, ਕੋਈ ਅੰਦਰ ਹੋਊਗਾ, ਕਿਸੇ ਦੇ ਕੋਈ ਐਸੈਟ ਫਰੀਜ਼ ਹੋਏ ਆ, ਕਈ ਕੁਛ ਤਾਂ ਅੱਜ ਕੱਲ੍ਹ ਚੱਲਦਾ ਹੈ ਨਾਲ ਨਾਲ ਨਾ ਪੈਰਲਲੀ, ਕਿੰਨਾ ਕੁਛ ਆ, ਸਰਕਮਸਟਾਂਸ ਹੀ ਕਿੱਦਾਂ ਦੇ ਬਣੇ ਪਏ ਆ। ਤਾਂ ਵਕੀਲ ਤੇ ਵੀ ਲਾਇਬਿਲਿਟੀ ਹੂੰ ਆ ਗਈ ਨਾ, ਹੁਣ ਅਪੀਲ ਜੇ ਡਿਸਮਿਸ ਹੋ ਗਈ ਵਕੀਲ ਤੇ ਪ੍ਰੋਬਲਮ ਆ ਜਾਊਗੀ। ਹੁਣ ਵਕੀਲ ਵੀ ਫਿਰ ਇਹੀ ਕਰੂਗੇ ਕਿ 10 ਦਿਨਾਂ ਚ ਜੇ ਕਰ ਹੀ ਨਹੀਂ ਸਕਦੇ, ਉਹ ਕੇਸ ਫੜੂਗੇ ਨਹੀਂ, ਫਿਰ ਬੰਦੇ ਨੂੰ ਵਕੀਲ ਨਹੀਂ ਲੱਭੂਗਾ। 10 ਦਿਨ ਤਾਂ ਉਦਾਂ ਹੋ ਜਾਣੇ। ਨਾਨ ਪ੍ਰੋਫਿਟ ਵਾਲੇ ਪਹਿਲਾਂ ਹੀ ਹੱਥ ਖੜੇ ਕਰ ਦਿੰਦੇ ਆ ਕਿ 10 ਦਿਨਾਂ ਚ ਆਪਾਂ ਵੀ ਨਹੀਂ ਕਰ ਸਕਦੇ। ਏਦਾਂ ਹੀ ਤੇ ਹੁਣ ਚੱਕਰ ਇਹ ਹੈਗਾ ਕਿ 10 ਇਹ 10 ਦਿਨ 10 ਵਰਕਿੰਗ ਡੇ ਗਿਣਦੇ ਆ ਜਾਂ ਮਤਲਬ ਡਜ਼ਨਟ ਮੈਟਰ, ਐਤਵਾਰ ਸੋਮਵਾਰ ਆ ਜਾਵੇ ਤਾਂ ਵੀ ਕੋਈ ਚੱਕਰਵਾਲ ਨਹੀਂ? ਨਹੀਂ, ਇਹ ਸਾਰੇ ਦਿਨ ਗਿਣਦੇ ਆ। ਵੈਸੇ ਜਿਹੜੀ ਸੀਗੀ ਇੱਕ ਦਿਨ ਡੈਡਲਾਈਨ, ਜਿਹੜਾ ਰੂਲ ਇਹ ਹੁੰਦਾ ਕਿ ਐਕਸਟੈਂਡ ਹੋ ਜਾਂਦੀ ਹੈ ਫੋਲੋਇੰਗ ਡੇ, ਅੱਛਾ ਜੇ ਜੇ ਸੰਡੇ ਨੂੰ ਛੁੱਟੀ ਆ ਹੋ ਜਾਵੇ ਜਾਂਦਾ। ਤਾਂ ਹਾਂਜੀ, ਪਰ ਗੱਲ ਇਹ ਹੈਗੀ ਕਿ ਸਾਰੀ ਬਰੀਫਿੰਗ ਜਿਹੜੀ ਹੋ ਨਹੀਂ ਸਕਦੀ ਹੈਗੀ 10 ਦਿਨਾਂ ਦੇ ਵਿੱਚ ਪੋਸੀਬਲ, ਤੇ ਰਿਕਾਰਡ ਹੀ ਨਹੀਂ ਜਦੋਂ ਬੰਦੇ ਨੂੰ ਲੱਭਣਾ। ਬੰਦਾ ਪਹਿਲਾਂ ਕੋਰਟ 'ਚ ਦੇਖੂਗਾ ਜੱਜ ਨੇ ਕੀ ਕੀਤਾ, ਤਾਂ ਫੇਰ ਹੀ ਅੱਗੇ ਉਹ ਬਰੀਫਿੰਗ ਤਿਆਰ ਕਰੂਗਾ। ਨਾਲੇ ਹੁਣ ਇਹਨਾਂ ਨੇ ਇਹ ਵੀ ਵਿੱਚ ਕਹਿਤਾ ਨਾ ਵੀ ਡਜ਼ ਨਾਟ ਮੈਟਰ ਵੀ ਉਹਨਾਂ ਨੇ ਰਿਟਨ ਦਿੱਤਾ ਹੈ ਕਿ ਨਹੀਂ ਦਿੱਤਾ। ਜੇ ਉਹਨਾਂ ਨੇ ਕਹਿਤਾ ਤਾਂ ਫਿਰ ਉਸ ਤੇ ਉਹੀ 10 ਦਿਨਾਂ ਦੇ ਵਿੱਚ ਕਰਨਾ ਪੈਣਾ। ਹਾਂਜੀ, ਤੇ ਪੀਏ ਦਾ ਜਿਹੜਾ ਰੂਲ ਉਹ ਇਹੀ ਆ ਸੇਮ ਗਰਾਊਂਡ ਤੇ, ਕਿ ਇਹਦੇ ਵਿੱਚ ਨਾਰਮਲ ਜਿਹੜਾ ਪਬਲਿਕ ਨੋਟਿਸ ਤੇ ਕਮੈਂਟ ਪੀਰੀਅਡ ਜਿਹੜਾ ਸੀਗਾ ਉਹ ਇਨਫ ਨਹੀਂ ਦਿੱਤਾ। ਉਹ ਤੇ ਹੋਰ ਕਨਸਟੀਟਿਊਸ਼ਨਲ ਜਿਹੜੀਆਂ ਡਿਊ ਪ੍ਰੋਸੈਸ ਵਾਇਲੇਸ਼ਨ ਜਿਹੜੀਆਂ ਹੈਗੀਆਂ ਕਿ ਤੁਸੀਂ ਫੇਅਰ ਓਪਰਚੁਨਿਟੀ ਜਿਹੜੀ ਨਹੀਂ ਦੇ ਰਹੇ। ਸੋ ਦੇਖਦੇ ਹਾਂ, ਹੋਪਫੁਲੀ ਘੱਟੋ ਘੱਟ ਜਿਹੜਾ ਸੀਗਾ ਕਿ ਕੋਰਟ ਤੇ ਸਟੇ ਲਾਵੇ ਘੱਟੋ ਘੱਟ, ਬਾਕੀ ਫਿਰ ਦੇਖਦੇ ਹਾਂ ਕਿੱਦਾਂ ਚੀਜ਼ ਚੱਲਦੀ ਹੈ। ਸੋ ਇਹ ਚੀਜ਼ ਨੇ ਕਾਫੀ ਜਿਹੜਾ ਲੋਕਾਂ ਦਾ ਨੁਕਸਾਨ ਜਿਹੜਾ ਕਰਨਾ ਵਾਲੇ ਰੂਲ। ਇਹ ਜਿਹੜੀ ਕੇਸ ਜਿਹੜਾ ਲੱਗਾ ਆ, ਇਹ ਆਲ ਅਕ੍ਰੋਸ ਅਮਰੀਕਾ ਲਈ ਹੈ ਜਾਂ ਸਿਰਫ ਕੋਈ ਸਪੈਸੀਫਿਕ ਸਰਕਟ ਦੇ ਲਈ ਹੈ? ਨਹੀਂ, ਆਲ ਅਕ੍ਰੋਸ ਅਮਰੀਕਾ ਦੇ ਲਈ। ਅੱਛਾ, ਵੀ ਇਹ ਜੇ ਸਟੇ ਆਊਗੀ ਤਾਂ ਨੇਸ਼ਨ ਵਾਈਡ ਆਊਗੀ, ਜੇ ਆਊਗੀ ਤਾਂ। ਹਾਂਜੀ, ਠੀਕ ਹੈ ਜੀ।